ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलामुअलैकुम। 11 ਜੂਨ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹ 'ਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਸੁਹੇਲ ਵੜਾਇਚ ਸਾਹਿਬ ਦਾ ਇੱਕ ਨਵਾਂ ਕਾਲਮ ਹੈ ਔਰ ਉਹਨਾਂ ਦਾ ਇੱਕ ਨਵਾਂ ਤਜਜ਼ੀਆ ਹੈ। ਗੱਲ ਉਹਨਾਂ ਨੇ ਬੜੀ ਭਾਰੀ ਕੀਤੀ ਹੈ ਤੇ ਬੜੀ ਚੰਗੀ ਕੀਤੀ ਹੈ। ਉਹ ਗੱਲ ਉਹਨਾਂ ਚੰਗੀ ਮਾੜੀ ਚੀਜ਼ ਕਰਦੇ ਨੇ ਤੇ ਅਸੀਂ ਤਨਕੀਦ ਕਰਦੇ ਹਾਂ, ਚੰਗੀ ਕਰਦੇ ਨੇ ਤੇ ਅਸੀਂ ਤਾਰੀਫ ਕਰਦੇ ਹਾਂ। ਗੱਲ ਔਰ ਸਵਾਲ ਉਹਨਾਂ ਦਾ ਬੜਾ ਜੈਨੂਅਨ ਹੈ ਤੇ ਅਸੀਂ ਆਖਿਆ ਵੀ ਉਹਨਾਂ ਦੇ ਸਵਾਲ ਨੂੰ ਤੁਹਾਡੇ ਸਾਹਮਣੇ ਵੀ ਰੱਖੀਏ ਤੇ ਉਹ 'ਤੇ ਥੋੜ੍ਹੀ ਜੀ ਕੋਈ ਲੋ ਪਾਈਏ, ਅਸੀਂ ਵੀ ਕੋਈ ਰੋਸ਼ਨੀ ਪਾਈਏ ਉਹਦੇ 'ਤੇ। ਉਹਨਾਂ ਨੇ ਆਖਿਆ ਵੀ ਮਾਸ਼ਰਿਆਂ ਨੂੰ ਸੋਸ਼ਲ ਮੀਡੀਆ ਨਹੀਂ ਚਲਾਉਂਦਾ, ਮਾਸ਼ਰਿਆਂ ਨੂੰ ਫਲਸਫੀ ਚਲਾਉਂਦੇ ਨੇ, ਦਾਨਸ਼ਵਰ ਚਲਾਉਂਦੇ ਨੇ, ਮਗਰ ਉਹ ਕਿੱਥੇ ਨੇ? ਉਰਦੂ 'ਚ ਉਹਨਾਂ ਨੇ ਆਖਿਆ ਹੈ ਕਿ ਮਾਸ਼रों को सोशल मीडिया नहीं चलाता, फलसफी और दानश्वर चलाते हैं, मगर वो हैं कहाँ? मतलब वो ਲੱਭਦੇ ਫਿਰ ਰਹੇ ਨੇ ਸੁਹੇਲ ਵੜਾਇਚ ਸਾਹਿਬ। ਉਹ ਆਂਦੇ ਨੇ ਵੀ ਮਾਸ਼ਰਾ ਤੇ ਹੁਣ ਇਸ ਵੇਲੇ ਸੋਸ਼ਲ ਮੀਡੀਆ ਦੇ ਹੱਥੇ ਚੜ੍ਹ ਗਿਆ। ਉਹ ਤੁਹਾਨੂੰ, ਮੈਨੂੰ, ਇਹ ਜਿਹੜੇ ਦੰਦ ਕੱਢਣ ਡਏ ਨੇ ਮੁੰਡੇ, ਇਹਨਾਂ ਸਾਰਿਆਂ ਨੂੰ ਉਹ ਭੈੜਾ ਆਖਣ ਡਏ ਨੇ ਵੀ ਇਹ ਅਨਪੜ੍ਹ ਜਾਹਿਲ ਨੇ ਸਾਰੇ ਤੇ ਇਹਨਾਂ ਦੇ ਹੱਥ ਮਾਸ਼ਰਾ ਚੜ੍ਹ ਗਿਆ। ਮਾਸ਼ਰਾ ਇਹਨਾਂ ਦੇ ਕੋਲੋਂ ਤਾਂ ਨਹੀਂ ਚੱਲਣਾ। ਉਹ ਆਂਦੇ ਨੇ ਕਿ ਮਾਸ਼ਰਾ ਹਮੇਸ਼ਾ ਚੱਲਦਾ ਹੈ, ਫਲਸਫੀ ਤੇ ਦਾਨਸ਼ਵਰ ਉਹ ਚਲਾਉਂਦੇ ਨੇ ਮਾਸ਼ਰੇ ਨੂੰ, ਪਰ ਉਹ ਹੈ ਕਿੱਥੇ ਨੇ? ਗਵਾਚ ਗਏ ਨੇ, ਉਹਨਾਂ ਨੂੰ ਲੱਭੋ। ਤੇ ਮੈਂ ਆਖਿਆ ਵੀ ਤੁਸੀਂ ਔਰ ਮੈਂ ਰਲ ਕੇ ਲੱਭੀਏ। ਤੇ ਤੁਸੀਂ ਕਿਸੇ ਜਾਣਦੇ ਹੋ ਦਾਨਸ਼ਵਰ ਨੂੰ? ਤੁਹਾਡੇ ਕੋਲੋਂ ਮੇਰਾ ਸਵਾਲ ਹੈ ਤੇ ਮੇਰੀ ਥੋੜ੍ਹੀ ਜੀ ਤੁਸੀਂ ਮਦਦ ਕਰੋ, ਰਲ ਕੇ ਲੱਭ ਲਈਏ, ਬਲਕਿ ਲੱਜ ਲਈਏ ਵੀ ਆਪਣੇ ਜਿਹੜੇ ਦਾਨਸ਼ਵਰ ਨੇ ਸਾਰੇ ਕਿੱਥੇ ਚਲੇ ਗਏ ਨੇ। ਕਿਤੇ ਟੋਕਰੇ ਥੱਲੇ ਵੜ ਗਏ ਨੇ, ਖੁੱਡ 'ਚ ਵੜ ਗਏ ਨੇ, ਨਾਪੈਦ ਹੋ ਗਏ ਨੇ, ਉੱਤੇ ਉੱਡ ਗਏ ਨੇ। ਇਹ ਮੇਰਾ ਮਤਲਬ ਹੈ ਕਿ ਕੋਈ ਧੁੱਪ ਨਾਲ ਕੋਈ ਬਰਫ਼ ਸੀ ਜਿਹੜੀ ਪਿਘਲ ਕੇ ਪਾਣੀ ਬਣ ਗਈ ਹੈ। ਇਹ ਦਾਨਸ਼ਵਰ ਨੇ ਸਾਡੇ, ਗਏ ਕਿੱਧਰ ਨੂੰ ਨੇ ਸਾਰੇ? ਤੇ ਬਹਰਹਾਲ ਇਹ ਤੁਸੀਂ ਇੱਕ ਤਾਂ ਮੈਨੂੰ ਆਪਣੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਹੈ ਵੀ ਤੁਹਾਨੂੰ ਕੋਈ ਦਾਨਸ਼ਵਰ ਲੱਭਾ ਇਹੋ ਜਿਹਾ ਜਾਂ ਨਜ਼ਰ ਆਇਆ ਜਾਂ ਨਹੀਂ। ਅਗਰ ਨਹੀਂ ਨਜ਼ਰ ਆਇਆ, ਮੈਂ ਤਾਂ ਬਹਰਹਾਲ ਕੋਸ਼ਿਸ਼ ਕਰਨਾ ਤੁਹਾਡੇ ਨਾਲ ਰਲ ਕੇ। ਤੇ ਮੈਂ ਜਿਸ ਵੇਲੇ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਹੈ ਨਾ ਜੀ ਦਾਨਸ਼ਵਰ ਲੱਭਣ ਦੀ, ਤੇ ਮੈਨੂੰ ਕੁਝ ਦਾਨਸ਼ਵਰ ਨਜ਼ਰ ਆਏ ਨੇ, ਲੇਕਿਨ ਉਹ ਜ਼ਰਾ ਅੱਗੇ ਪਿੱਛੇ ਨਜ਼ਰ ਆਏ ਨੇ। ਹੁਣ ਕਿੱਥੇ ਨਜ਼ਰ ਆਏ ਨੇ ਮੈਂ ਤੁਹਾਡੇ ਸਾਹਮਣੇ ਰੱਖ ਦੇਣਾ ਗੱਲ, ਫਿਰ ਤੁਸੀਂ ਮੈਨੂੰ ਦੱਸਣਾ। ਕੁਝ ਤਾਂ ਮੈਨੂੰ ਸਵਿਮਿੰਗ ਪੂਲ ਦੇ ਬਾਹਰ ਬੈਠੇ ਨਜ਼ਰ ਆਏ ਨੇ ਦਾਨਸ਼ਵਰ, ਜਿਹੜੇ ਉੱਥੇ ਬਹਿ ਕੇ ਚਾਹੁੰਦੇ ਨੇ ਵੀ ਕਿਸੇ ਐਕਟਰਸ ਦਾ ਅਸੀਂ ਇੰਟਰਵਿਊ ਕਰੀਏ ਤੇ ਨਾਲ ਨਜ਼ਾਰੇ ਵੀ ਲਈਏ ਤੇ ਨਾਲ ਉਹਦੇ ਕੋਲੋਂ ਗੰਦੇ ਗੰਦੇ ਸਵਾਲ ਵੀ ਪੁੱਛੀਏ। ਉਹ ਸਾਰੀਆਂ ਗੰਦੀਆਂ ਆਪਣੀਆਂ ਦਿਲ ਦੀਆਂ ਆਰਜ਼ੂਆਂ ਪੁੱਛੀਏ ਜਿਹੜੀਆਂ ਜਾਂ ਤਾਂ ਸਾਡੀ ਕਿਸਮਤ ਨੇ, ਜਾਂ ਸਾਡੇ ਜੁੱਸੇ ਨੇ, ਜਾਂ ਸਾਡੇ ਮਾਹੌਲ ਨੇ, ਜਾਂ ਸਾਡੀ ਜੇਬ ਨੇ। ਉਸ ਵੇਲੇ ਜਦੋਂ ਉਹਨਾਂ ਦਾ ਕੋਈ ਮਤਲਬ ਬਣਦਾ ਸੀ ਉਹ ਪੂਰੀਆਂ ਨਾ ਹੋਣ ਦਿੱਤੀਆਂ। ਤੇ ਹੁਣ ਇਸ ਵੇਲੇ ਜਿਸ ਵੇਲੇ ਅਸੀਂ ਆਪਣੇ ਆਪ ਨੂੰ ਦਾਨਸ਼ਵਰ ਤੇ ਫਲਸਫੀ ਆਖਦੇ ਹਾਂ, ਉਸ ਵੇਲੇ ਅਸੀਂ ਆਪਣਾ ਜਿਹੜਾ ਘਟੀਆ ਦਾਨਸ਼ਵਰੀ ਤੇ ਫਲਸਫਾ ਹੈ ਉਹ ਔਰਤਾਂ ਦੇ ਜਿਸਮ ਦੇ ਉੱਤੇ ਮਰਕੂਜ਼ ਕਰਕੇ ਤੇ ਗੰਦੇ ਗੰਦੇ ਲੁੱਚਰ ਸਵਾਲ ਪੁੱਛ ਕੇ ਤੇ ਅਸੀਂ ਆਪਣਾ ਫਲਸਫਾ ਜਿਹੜਾ ਉਹਨਾਂ ਨੂੰ ਘੁੰਗਰੂ ਬੰਨ੍ਹ ਕੇ ਤੇ ਨਚਾਉਣ ਡਏ ਹਾਂ। ਤੇ ਉਹ ਜਿਹੜੇ ਘੁੰਗਰੂ ਬੰਨ੍ਹ ਕੇ ਨਚਾਉਣ ਵਾਲੇ ਦਾਨਸ਼ਵਰ ਨੇ ਆਪਣੇ ਫਲਸਫੇ ਨੂੰ, ਉਹ ਮੈਨੂੰ ਜਾਂ ਤਾਂ ਸਵਿਮਿੰਗ ਪੂਲ ਦੇ ਲਾਗੇ ਬੈਠੇ ਨਜ਼ਰ ਆਉਂਦੇ ਨੇ, ਜਾਂ ਉਹ ਕਿਸੇ ਐਕਟਰਸ ਦੇ ਬਾਥਰੂਮ ਦੇ ਵਿੱਚ ਤੁਹਾਨੂੰ ਬੈਠੇ ਨਜ਼ਰ ਆਉਂਦੇ ਨੇ, ਜਾਂ ਖਲੋਤੇ ਨਜ਼ਰ ਆਉਂਦੇ ਨੇ। ਜੇ ਉੱਥੋਂ ਬਾਹਰ ਨਿਕਲਦੇ ਹੋ ਤਾਂ ਕਿਸੇ ਦੇ ਬੈਡਰੂਮ ਦੇ ਵਿੱਚ ਹੀ ਸਿੱਧਾ ਹੀ ਜਾ ਕੇ ਉਹਨਾਂ ਨਾਲ ਜਿਹੜਾ ਉਹ ਸਲਾਮ ਲੈਂਦੇ ਹੋਏ ਤੁਹਾਨੂੰ ਤੇ ਬੈੱਡ ਦੇ ਵਿੱਚ ਬਹਿ ਕੇ ਹੀ ਜਿਹੜਾ ਉਹ ਇੰਟਰਵਿਊ ਲੈਂਦੇ ਹੋਏ ਦਾਨਸ਼ਵਰ ਤੇ ਫਲਸਫੀ ਨਜ਼ਰ ਆਉਂਦੇ ਨੇ। ਤੇ ਜਾਂ ਉੱਥੋਂ ਜ਼ਰਾ ਨਿਕਲੀਏ ਤਾਂ ਫਿਰ ਤੁਹਾਨੂੰ ਇਸਟੈਬਲਿਸ਼ਮੈਂਟ ਦੀ ਗੋਦ 'ਚ ਬੈਠੇ ਨਜ਼ਰ ਆਉਂਦੇ ਨੇ, ਜਮਹੂਰੀਅਤ ਦੇ ਮੁਖਾਲਫ ਗੱਲਾਂ ਕਰਦੇ ਨੇ, ਆਵਾਮ ਦੇ ਹਕੂਕ ਛਿਨ ਜਾਣ ਨੂੰ ਮਤਲਬ ਖੋਲ੍ਹੇ ਜਿਹੜਾ ਉਹਨੂੰ ਜਮਹੂਰੀਅਤ ਦੀ ਫਤਹ ਕਰਾਰ ਦਿੰਦੇ ਨੇ। ਜਿਸ ਵੇਲੇ ਪਤਾ ਹੁੰਦਾ ਵੀ ਡਿਕਟੇਟਰਾਂ ਨੇ ਇਲੈਕਸ਼ਨ ਦੀ ਸਾਰੀ ਇਹ ਜਿਹੜੀ ਫੀਲਡਿੰਗ ਲਾਈ ਹੋਈ ਹੈ ਤੇ ਉਸ ਵੇਲੇ ਕਾਲਮ ਲਿਖਦੇ ਨੇ ਕਿ ਨਵਾਜ਼ ਸ਼ਰੀਫ ਆ ਗਿਆ ਤੇ ਛਾ ਗਿਆ ਤੇ ਫਲਾਨਾ ਕੈਬਨਿਟ ਬਣ ਜਾਏਗੀ ਤੇ ਇਹ ਹੋ ਰਿਹਾ ਤੇ ਉਹ ਹੋ ਰਿਹਾ। ਤੇ ਫਿਰ ਲਿਖਦੇ ਨੇ ਕਿ ਅਗਰ ਮਿਲਟਰੀ ਨੇ ਤੇ ਨਵਾਜ਼ ਸ਼ਰੀਫ ਨੇ ਇਕੱਠੇ ਹੁਕੂਮਤ ਬਣਾਈ ਤੇ 7 ਸਾਲਾਂ ਜਾਂ 5 ਸਾਲਾਂ 'ਚ ਪਾਕਿਸਤਾਨ ਦੀ ਤਕਦੀਰ ਬਦਲ ਜਾਏਗੀ। ਅਗਰ ਨੂਨ ਲੀਗ ਨੇ ਇਕੱਲਿਆਂ ਹੁਕੂਮਤ ਬਣਾਈ ਤੇ 10 ਸਾਲਾਂ 'ਚ ਪਾਕਿਸਤਾਨ ਦੀ ਤਕਦੀਰ ਬਦਲ ਜਾਏਗੀ। ਇਹੋ ਜਿਹੀ ਲੁੱਚੀ ਜਿਹੜੀ ਹੈ ਉਹ ਦਾਨਸ਼ਵਰੀ ਜਨਾਬ ਇਸ ਵੇਲੇ ਸਾਡੇ ਕੋਲ ਮੌਜੂਦ ਹੈ ਤੇ ਉਹ ਲੱਭਣ ਨਹੀਂ ਸੀ ਡਈ। ਉਹ ਜਦੋਂ ਧਿਆਨ ਨਾਲ ਗੌਰ ਨਾਲ ਵੇਖਿਆ ਤੇ ਇਹ ਸਾਡੇ ਜਿਹੜੇ ਇਹੋ ਜਿਹੇ ਦਾਨਸ਼ਵਰ ਨੇ, ਲੁੰਡੇ ਦਾਨਸ਼ਵਰ। ਇਹ ਲੁੰਡੇ ਤੁਸੀਂ ਸਮਝਦੇ ਹੋ, ਲੁੰਡੇ ਉਹ ਢੱਗੇ, ਮਤਲਬ ਸਾਰੇ ਮੈਂ ਕੋਈ ਕਿਸੇ ਨੂੰ ਗਾਲ ਨਹੀਂ ਕੱਢ ਲਿਆ, ਲੇਕਿਨ ਸਿਰਫ ਦੱਸਣ ਵਾਸਤੇ। ਉਹ ਢੱਗਾ ਹੋਵੇ, ਮਤਲਬ ਬੁੱਲ ਹੋਵੇ, ਜਾਂ ਉਹ ਮੇਰਾ ਕੁੱਤਾ ਹੋਵੇ, ਜਿਹੜਾ ਵੀ ਜਿਹਦੀ ਪੂਛਲ ਪਿੱਛੋਂ ਕੱਟ ਦਿੱਤੀ ਜਾਵੇ ਉਹਨੂੰ ਲੁੰਡਾ ਆਖਦੇ ਨੇ। ਉਹ ਕਿਉਂਕਿ ਪੂਛਲ ਕੱਟਣ ਦਾ ਉਹਦੇ ਉੱਤੇ ਇੰਨਾ ਅਸਰ ਹੁੰਦਾ ਪੂਰੀ ਜ਼ਿੰਦਗੀ ਕਿ ਉਹ ਫਿਰ ਪੂਛਲ ਦੇ ਇਰਦ ਗਿਰਦ, ਮਤਲਬ ਉਹਦੇ ਪਿਛਲੇ ਪਾਸੇ ਅਗਰ ਉਹਦੇ ਲੱਕ ਦੇ ਉੱਤੇ ਹੱਥ ਰੱਖੋ ਤੇ ਉਹ ਲੁੰਡਾ ਕਦੀ ਵੀ ਹੱਥ ਨਹੀਂ ਰੱਖਣ ਦਿੰਦਾ। ਇਹ ਪਿੰਡਾਂ ਵਾਲਿਆਂ ਨੂੰ ਪਤਾ ਇਸ ਗੱਲ ਦਾ। ਉਹ ਲੁੰਡਾ ਭਾਵੇਂ ਕੁੱਤਾ ਹੋਵੇ ਤੇ ਭਾਵੇਂ ਲੁੰਡਾ ਢੱਗਾ ਹੋਵੇ। ਇਹ ਜਿਹੜੇ ਸਾਡੇ ਲੁੰਡੇ ਦਾਨਸ਼ਵਰ ਨੇ ਜਿਨ੍ਹਾਂ ਦੀਆਂ ਪੂਛਲਾਂ ਕੱਟੀਆਂ ਗਈਆਂ ਨੇ ਜਾਂ ਇਹਨਾਂ ਆਪ ਹੀ ਕਟਵਾ ਛੱਡੀਆਂ ਨੇ, ਔਰ ਇਹ ਜਿਹੜੇ ਲੁੰਡੇ ਨੇ ਇਹਨਾਂ ਦੇ ਕੋਲ ਕੋਈ ਦਾਨਸ਼ਵਰੀ ਦਾ ਕੰਮ ਤੇ ਹੈ ਕੋਈ ਨਹੀਂ। ਇਹ ਲੋਕਾਂ ਦੀਆਂ ਜ਼ਨਾਨੀਆਂ ਦੇ ਉੱਤੇ ਤਬਸਰੇ ਕਰਦੇ ਨੇ।
ਇਹ ਜਿਹੜੀਆਂ ਤੇ ਹੈ ਨੇ ਆਪਣਾ ਅਦਾਕਾਰਾਂ ਐਕਟਰੈਸ ਉਹਨਾਂ ਵਿਚਾਰੀਆਂ ਦੇ ਤੇ ਮੈਂ ਦੱਸਿਆ ਨਾ ਕਿ ਬਾਥਰੂਮਾਂ 'ਚ ਜਾ ਵੜਦੇ ਨੇ ਤੇ ਸਵਿਮਿੰਗ ਪੂਲਾਂ 'ਚ ਜਾ ਵੜਦੇ ਨੇ ਤੇ ਬੈਡਰੂਮਾਂ 'ਚ ਜਾ ਵੜਦੇ ਨੇ ਤੇ ਇਹੋ ਜਿਹੀ ਮਕਰੂਹ ਹਰਕਤ ਨੂੰ ਵੀ ਦਾਨਿਸ਼ਵਰੀ ਆਖਦੇ ਨੇ। ਇਹਨਾਂ ਦਾ ਹੌਸਲਾ ਵੇਖੋ ਵੀ ਇਹ ਆਪਣੇ ਆਪ ਨੂੰ ਦਾਨਿਸ਼ਵਰ ਮੰਨਦੇ ਵੀ ਨੇ, ਗਰਦਾਨਦੇ ਵੀ ਨੇ ਤੇ ਲੋਕੀ ਵੀ ਇਹਨਾਂ ਨੂੰ ਮੰਨਦੇ ਨੇ। ਇੱਕੀਆਂ ਤੋਪਾਂ ਦੀ ਸਲਾਮੀ ਇਹੋ ਜਿਹੇ ਲੋਕਾਂ ਨੂੰ ਵੀ। ਤੇ ਇਹ ਸਾਡੇ ਹੱਥ ਦੇ ਵਿੱਚ ਦਾਨਿਸ਼ਵਰ ਆਏ ਨੇ ਤੇ ਇਹਨਾਂ ਦਾ ਹੁਣ ਐਕਸਪੀਰੀਅੰਸ ਇਸ ਕੰਮ 'ਚ ਇੰਨਾ ਵੱਧ ਗਿਆ ਕਿ ਜਿਹੜੇ ਮੁਲਕ ਦਾ ਸਭ ਤੋਂ ਵੱਡਾ ਪੋਲੀਟੀਕਲ ਲੀਡਰ ਹੈ ਉਹਦੀ ਬੇਗਮ ਦਾ ਵੀ ਤਮਸਖਰ ਉਡਾਉਂਦੇ ਨੇ, ਉਹਦੇ ਪਰਦੇ ਦਾ, ਉਹਦੀਆਂ ਦੂਸਰੀਆਂ ਚੀਜ਼ਾਂ ਦਾ। ਮਤਲਬ ਇਹ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਟਰੀਟ ਕਰਦੇ ਨੇ ਜਿਸ ਤਰ੍ਹਾਂ ਬਾਕੀ ਖਵਾਤੀਨ ਨੂੰ ਟਰੀਟ ਕਰਦੇ ਨੇ ਜਾ ਕੇ ਉਹਨਾਂ ਦੇ ਇੰਟਰਵਿਊ ਲੈਂਦੇ ਹੋਏ, ਕਿਉਂਕਿ ਉਹਨਾਂ ਦਾ ਕੰਮ ਹੀ ਹੈ, ਉਹਨਾਂ ਦਾ ਫਲਸਫਾ ਹੀ ਹੈ, ਉਹਨਾਂ ਦੀ ਸਾਰੀ ਦੀ ਸਾਰੀ ਹਰਕਤ ਹੀ ਹੈ। ਇਹਦਾ ਤੁਹਾਨੂੰ ਲੱਗੇਗਾ ਕਿ ਮੈਂ ਕੋਈ ਤੁਹਾਡੇ ਨਾਲ ਉਲਟੀ ਸਿੱਧੀ ਗੱਲ ਕਰ ਰਿਹਾ, ਲੇਕਿਨ ਇਹ ਜ਼ਰਾ ਵੇਖ ਲਓ ਕਿ ਜਿਹੜੀ ਇੱਕ ਕੰਦੀਲ ਬਲੋਚ ਮਰਹੂਮਾ, ਅੱਲਾ ਉਹਨੂੰ ਉਹਦੀ ਮਗਫਰਤ ਕਰੇ, ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਬੜੀ ਪਾਪੂਲਰ ਹੋਈ ਸੀ। ਮੁਲਤਾਨ, ਡੇਰਾ ਗਾਜ਼ੀ ਖਾਨ ਉਸ ਦੂਰ ਦਰਾਜ਼ ਦੇ ਇਲਾਕੇ ਤੋਂ ਬਿਲੋਂਗ ਕਰਦੀ ਸੀ, ਕੰਜ਼ਰਵੇਟਿਵ ਇਲਾਕਾ ਸੀ ਬੜਾ ਜ਼ਿਆਦਾ। ਉਹ ਵਿਚਾਰੀ ਦਾ ਇੰਟਰਵਿਊ ਭਾਈ ਉਹਨਾਂ ਨੇ ਲਿਆ ਸੀ ਸਾਡੇ ਦਾਨਿਸ਼ਵਰ ਸਾਹਿਬ ਨੇ, ਤੇ ਇੱਕ ਸਵਿਮਿੰਗ ਪੂਲ ਦੇ ਉੱਤੇ ਜਾ ਕੇ ਉਹਦਾ ਇੰਟਰਵਿਊ ਲਿਆ ਸੀ। ਇਹਨਾਂ ਨੂੰ ਪਤਾ ਵੀ ਸੀ ਕਿ ਉਸ ਸਵਿਮਿੰਗ ਪੂਲ ਦੇ ਨਾਲ ਉਸ ਵਿਚਾਰੀ ਦਾ ਕੋਈ ਲੈਣ ਦੇਣ ਨਹੀਂ। ਜੀ ਕਰੇ ਸਵਿਮਿੰਗ ਪੂਲ ਵੀ ਭਾਈ ਉਹਨਾਂ ਨੇ ਆਪ ਹੀ ਉਹਨੂੰ ਅਰੇਂਜ ਕਰਕੇ ਦਿੱਤਾ ਹੋਵੇ। ਇਹ ਯਕੀਨ ਕਰੋ ਤੁਹਾਨੂੰ ਮਜ਼ਾਕ ਲੱਗ ਰਿਹਾ ਹੋਏਗਾ, ਉਹਦਾ ਵਿਚਾਰੀ ਕੰਦੀਲ ਬਲੋਚ ਦਾ ਕਿਹੜਾ ਫਾਰਮ ਹਾਊਸ ਤੇ ਕਿਹੜਾ ਸਵਿਮਿੰਗ ਪੂਲ, ਉੱਤੇ ਮਾੜੇ ਘਰ ਤੋਂ ਬੱਚੀ ਸੀ, ਆਪਣੀ ਇੱਕ ਐਕਟਿੰਗ ਸਿੱਖਣ ਵਾਸਤੇ ਆਈ ਤੇ ਉਹ ਜ਼ਰਾ ਇੱਕ ਸੋਸ਼ਲ ਮੀਡੀਆ ਉਹਨੂੰ ਹਾਈਪ ਮਿਲ ਗਈ ਤੇ ਨਾਲ ਹੀ ਉਹ ਕਤਲ ਹੋ ਗਈ। ਤੇ ਉਹਦੇ ਕੋਲ ਵਿਚਾਰੀ ਕੋਲ ਇਹੋ ਜਿਹੀ ਸਹੂਲਤ ਕਿੱਥੋਂ ਸੀ। ਲੇਕਿਨ ਉਸ ਵੇਲੇ ਇਹ ਲੱਗਦਾ ਹੈ ਕਿ ਇਹਨਾਂ ਨੇ ਆਪਣੇ ਕਿਸੇ ਆਪਣੇ ਦੋਸਤ ਦਾਨਿਸ਼ਵਰ ਜਿਹੜਾ ਉਹ ਇਹੋ ਜਿਹਾ ਹੀ ਇਹਨਾਂ ਦਾ ਹੀ ਕੋਈ ਦਾਨਿਸ਼ਵਰ ਦੋਸਤ ਹੋਣਾ, ਉਹਦਾ ਸਵਿਮਿੰਗ ਪੂਲ ਇਹਨਾਂ ਨੇ ਅਰੇਂਜ ਕਰਾਇਆ ਹੋਣਾ ਤੇ ਉੱਥੇ ਉਹ ਨਹਾਉਂਦੀ ਸੀ ਸਵਿਮਿੰਗ ਪੂਲ ਦੇ ਵਿੱਚ ਤੇ ਦਾਨਿਸ਼ਵਰੀ ਜਿਹੜੀ ਹੈ ਉਹ ਸਾਰੀ ਬਾਹਰ ਬਹਿ ਕੇ ਝਾੜਨ ਰਹੇ ਸਨ। ਮੈਂ ਦੱਸਿਆ ਨਾ ਵੀ ਲੁੰਡੀ ਕਿਸਮ ਦੀ ਦਾਨਿਸ਼ਵਰੀ ਇਹਨਾਂ ਦੀ, ਤੇ ਉੱਥੇ ਬਾਹਰ ਬਹਿ ਕੇ ਉਹਨੂੰ ਵੇਖ ਰਹੇ ਸਨ ਤੇ ਇਹ ਤੁਹਾਨੂੰ ਵੀ ਵਿਖਾ ਰਹੇ ਅਸੀਂ। ਮਾਜ਼ਰਤ, ਮੇਰਾ ਦਿਲ ਨਹੀਂ ਸੀ ਵਿਖਾਉਣ ਦਾ, ਲੇਕਿਨ ਹੁਣ ਦਾਨਿਸ਼ਵਰੀ ਹੈ ਹੀ ਸਾਡੇ ਕੋਲ ਇਹੋ ਜਿਹੀ, ਹੋਰ ਸਾਡੇ ਕੋਲ ਦਾਨਿਸ਼ਵਰ ਹੈ ਹੀ ਕੋਈ ਨਹੀਂ। ਇਹ ਹੀ ਜੇ ਮਾਰਕੀਟ ਦੇ ਵਿੱਚ ਦਾਨਿਸ਼ਵਰ ਜਿਹੜੇ ਆਪਣੇ ਆਪ ਨੂੰ ਦਾਨਿਸ਼ਵਰ ਕਹਿ ਕੇ ਸੌਦਾ ਵੇਚਦੇ ਰਹੇ ਨੇ। ਇਹਨਾਂ ਨੂੰ ਵੀ ਵੇਖ ਲਓ ਤੇ ਇਹਨਾਂ ਦੀ ਲੁੰਡੀ ਦਾਨਿਸ਼ਵਰੀ ਨੂੰ ਵੀ ਵੇਖ ਲਓ। ਤੇ ਉੱਥੇ ਬਹਿ ਕੇ ਉਹਨੂੰ ਡਿਫਰੈਂਟ ਐਂਗਲਸ ਦੇ ਨਾਲ ਇੰਝ ਹੀ ਲੱਗਦਾ ਸੀ ਕਿ ਓਲੰਪਿਕਸ ਦੇ ਕੋਈ ਸਵਿਮਿੰਗ ਦੇ ਮੁਕਾਬਲੇ ਹੋ ਰਹੇ ਨੇ, ਇਹ ਕੋਈ ਦਾਨਿਸ਼ਵਰੀ ਨਹੀਂ ਹੋ ਰਹੀ। ਲੇਕਿਨ ਇਹ ਹੀ ਦਾਨਿਸ਼ਵਰੀ ਹੈ। ਅਗਲੇ ਪਾਸੇ ਤੁਰ ਪਵੋ, ਉਹਨਾਂ ਦਾ ਤਾਂ ਚਲੋ ਜੋ ਇੰਟਰਵਿਊ ਲੈਂਦੇ ਸਨ, ਅਗਲੇ ਪਾਸੇ ਜ਼ਰਾ ਤੁਰ ਪਵੋ। ਇਹ ਜ਼ਰਾ ਗੌਰ ਕਰੋ, ਇੱਕ ਬਾਥਰੂਮ 'ਚ ਜਾ ਵੜੇ ਨੇ ਤੇ ਉਹਨਾਂ ਨੇ ਆਖਿਆ ਵੀ ਤੁਸੀਂ ਬਾਥਰੂਮ ਨੂੰ ਖਾਸ ਕਿਸ ਤਰ੍ਹਾਂ ਬਣਾਉਂਦੇ ਹੋ, ਤੇ ਇਹ ਜ਼ਰਾ ਇਹਦਾ ਜਵਾਬ ਦਿਓ। ਇਹ ਜ਼ਰਾ ਸੁਣੋ। पाकिस्तानी फनकारा हो या गुलकारा, हर एक को अपने वॉशरूम को कुछ खास बनाने का जुनून है। क्यों? ਸੁਣ ਲਿਆ ਜੀ, ਇਹ ਜੇ ਦਾਨਿਸ਼ਵਰੀ, ਇਹ ਉਹ ਸਟੈਂਡਰਡ ਦੀ ਦਾਨਿਸ਼ਵਰੀ ਜਨਾਬ ਫਰਮਾ ਰਹੇ ਨੇ। ਸੋਸ਼ਲ ਮੀਡੀਆ ਨੇ ਮੁਲਕ ਨੂੰ ਨਹੀਂ ਚਲਾਉਣਾ, ਇਹੋ ਜਿਹੀ ਲੁੰਡੀ ਦਾਨਿਸ਼ਵਰੀ ਨੇ ਮੁਲਕ ਨੂੰ ਚਲਾਉਣਾ ਜਿਹੜੀ ਇਹ ਜਨਾਬ ਕਰ ਰਹੇ ਨੇ। ਇਹ ਹੁਣ ਅਗਲੇ ਪਾਸੇ ਵੇਖਣਾ ਜ਼ਰਾ ਇੱਕ ਹੋਰ ਕਲਿੱਪ। ਉਹਨਾਂ ਨੇ ਕਿਹਾ ਕਿ ਜਿੱਡੀ ਅਦਾਕਾਰਾ ਦਾ ਵੱਡਾ ਬਾਥਰੂਮ ਹੋਵੇ ਓਡੀ ਉਹ ਵੱਡੀ ਅਦਾਕਾਰਾ ਹੈ, ਤੇ ਇਕੱਲੇ ਬੰਦੇ ਵਾਸਤੇ ਤੇ ਬਾਥਰੂਮ, ਇੱਥੇ ਇਹਨਾਂ ਦੇ ਦਿਲ ਦੀਆਂ ਉਮੰਗਾਂ ਰੀਝਾਂ ਕੋਈ ਹੋਰ ਨੇ। ਇੱਥੇ ਬਾਥਰੂਮ ਦੇ ਵਿੱਚ ਵੀ ਪੁੱਛਦੇ ਨੇ ਵੀ ਇਕੱਲੇ ਬੰਦੇ ਦਾ ਤੇ ਦੋ ਬੰਦੇ ਕਿ ਚਾਰ ਬੰਦੇ, ਹੁਣ ਮੈਨੂੰ ਨਹੀਂ ਪਤਾ ਇਹ ਬਾਥਰੂਮ 'ਚ ਇਹਨਾਂ ਨੇ ਇੱਕ ਬੰਦੇ ਤੋਂ ਬਹੁਤੇ ਬੰਦੇ ਲਿਆ ਕੇ ਕੀ ਕਰਨੇ ਨੇ। ਬਹਰਹਾਲ ਉਹਨਾਂ ਨੇ ਸਵਾਲ ਪੁੱਛਿਆ ਸਪੈਸੀਫਿਕਲੀ ਕਿ ਇਕੱਲੇ ਬੰਦੇ ਵਾਸਤੇ ਇਹ ਬਾਥਰੂਮ ਬਹੁਤਾ ਤਾਂ ਨਹੀਂ। ਮੇਰਾ ਖਿਆਲ ਚਾਹ ਇਹ ਰਹੇ ਨੇ ਵੀ ਅੱਗੋਂ ਉਹ ਕਵੇ ਵੀ ਨਹੀਂ ਮੈਂ ਇੱਥੇ ਇਕੱਲੀ ਨਹੀਂ ਹੁੰਦੀ, ਇੱਥੇ ਹੋਰ ਲੋਕ ਵੀ ਹੁੰਦੇ ਨੇ, ਸੁਣਨਾ ਇਹ ਚਾਹੁੰਦੇ ਨੇ। ਇਹ ਲੁੰਡੀ ਦਾਨਿਸ਼ਵਰੀ ਜ਼ਰਾ ਸੁਣੋ। पाकिस्तान में मशहूर है जितना बड़ा बाथरूम उतनी बड़ी एक्ट्रेस। शायद इसीलिए एक्ट्रेसों में बाथरूम को बड़ा से बड़ा करने की दौड़ लगी हुई है। एक बंदे के लिए ये बाथरूम बहुत बड़ा नहीं है। ਸੁਣ ਲਿਆ ਜੀ, ਇਹ ਜੇ ਸਾਡੀ ਕਿਸਮਤ ਦੇ ਵਿੱਚ ਦਾਨਿਸ਼ਵਰੀ। ਤੇ ਇੱਕ ਇਹਨਾਂ ਨੇ ਇੰਟਰਵਿਊ ਵੀ ਕੀਤਾ ਸੀ, ਇੱਕ ਮੇਰਾ ਖਿਆਲ ਹੈ ਉਹ ਖਵਾਜਾ ਸਰਾਏ ਉਹਦਾ, ਤੇ ਉਹਨਾਂ ਦੇ ਕੋਲੋਂ ਪੁੱਛਦੇ ਸਨ ਵੀ ਤੁਹਾਨੂੰ ਮਰਦਾਂ ਦੇ ਵਿੱਚ ਕੀ ਪਸੰਦ ਹੈ ਤੇ ਅੰਦਰ ਕਿਹੋ ਜਿਹੀਆਂ ਤੁਹਾਡੇ ਅਰਮਾਨ ਜਾਗਦੇ ਨੇ। ਇਹ ਜ਼ਰਾ ਸੁਣੋ ਕੀ ਆਖਿਆ ਸੀ। मर्दों की खूबसूरती में क्या पसंद है? मूछें हो, सफेद रंग हो, लंबा कद हो, किस तरह के मर्द अच्छे लगते हैं? उफ खुदाया, हमें शर्म आती है। नहीं बताएं ना, बताएं। मतलब कि ऐसा वो है नहीं ना, मेरी लाइन नहीं है। मैं जस्ट हुस्न की देखा ना, मसलन मुझे गोरा रंग पसंद है, स्मार्ट नहीं, गोरे रंग, स्मार्ट हो, यंग हो, खूबसूरत हो तो अच्छा लग जाता है। फिर आप रोकती हैं अपने जज्बात को? हाँ, मैं रोकती हूँ। जाहिर बात है, मैं इंसान हूँ, मेरे अंदर जज्बात हैं, जंग होती है और मैंने अपने आप ने देखा होगा, शायद ऊपर भी आप बैठे। ਸੁਣ ਲਿਆ ਜੀ, ਤੇ ਇਹ ਉਹ ਦਾਨਿਸ਼ਵਰੀ ਹੈ ਜਨਾਬ ਜਿਸ ਤੋਂ ਬਗੈਰ ਮੁਲਕ ਨਹੀਂ ਚੱਲ ਸਕਦਾ ਆਂਦੇ ਨੇ। ਤੇ
ਇਹ ਸਾਨੂੰ ਦੱਸਦੇ ਨੇ ਕਿ ਜਨਾਬ ਸੋਸ਼ਲ ਮੀਡੀਆ ਦੇ ਨਾਲ ਤੇ ਮੁਲਕ ਨਹੀਂ ਚੱਲ ਸਕਦਾ, ਸੋਸ਼ਲ ਮੀਡੀਆ ਨੇ ਕਿੱਥੋਂ ਚਲਾਉਣਾ ਹੈ, ਦਾਨਿਸ਼ਵਰ ਹੈ ਕੋਈ ਨਹੀਂ। ਤੇ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਜਨਾਬ ਦਾਨਿਸ਼ਵਰ ਤੇ ਹੈ ਸਨ, ਸਿਰਫ ਮੇਰਾ ਖਿਆਲ ਹੈ ਦਾਨਿਸ਼ਵਰ ਹੁਣ ਮਿਹਦੇ ਨਾਲ ਹੀ ਸੋਚਦੇ ਨੇ ਤੇ ਮਿਹਦੇ ਦੀਆਂ ਅੱਖਾਂ ਨਾਲ ਹੀ ਵੇਖਦੇ ਨੇ ਤੇ ਮਿਹਦੇ ਦੇ ਪੈਨ ਦੇ ਨਾਲ ਹੀ ਲਿਖਦੇ ਨੇ। ਦਾਨਿਸ਼ਵਰੀ ਜਿਹੜੀ ਹੈ ਉਹ ਵਾਕਈ ਮਿਹਦੇ ਚਲੀ ਗਈ ਹੈ ਤੇ ਮਿਹਦੇ 'ਚ ਖੁਰਾਕ ਵੀ ਬਹੁਤ ਪਾਤੀ ਹੈ ਤੇ ਉੱਥੇ ਜਿਹੜੀ ਤਜ਼ਾਬੀਅਤ ਵੀ ਬਹੁਤ ਹੋਈ ਹੈ ਤੇ ਗੰਦ ਤੇ ਤੋਹਫਨ ਹੈ, ਗਟਰੀ ਬਣਿਆ ਖੜਾ ਉਹ। ਤੇ ਇਹ ਦਾਨਿਸ਼ਵਰੀ ਜਿਹੜੀ ਹੈ ਮਾਜ਼ਰਤ ਦੇ ਨਾਲ ਇਹ ਲੁੰਡੀ ਦਾਨਿਸ਼ਵਰੀ ਜਿਹੜੀ ਹੈ ਇਹ ਅਗਰ ਨਾ ਹੁੰਦੀ ਤਾਂ ਮੁਲਕ ਬਿਹਤਰ ਚੱਲਦਾ। ਸ਼ਾਇਦ ਸੋਸ਼ਲ ਮੀਡੀਆ ਜਿਹੜਾ ਇਸ ਲੁੰਡੀ ਦਾਨਿਸ਼ਵਰੀ ਤੋਂ ਮਾਮਲਾਤ ਨੂੰ ਜ਼ਿਆਦਾ ਬਿਹਤਰ ਚਲਾ ਲੈ। ਜਿਸ ਤਰ੍ਹਾਂ ਦੀ ਤੁਸੀਂ ਤਨਕੀਦ ਕਰਦੇ ਹੋ ਬੁਸ਼ਰਾ ਬੀਬੀ ਦੇ ਉੱਤੇ, ਉਸ ਤੋਂ ਸਾਡੀ ਤੇ ਸਮਝ ਤੋਂ ਬਾਹਰ ਹੈ ਵੀ ਹੁਣ ਇਹ ਕਿਹੜੀ ਦਾਨਿਸ਼ਵਰੀ ਰਹਿ ਗਈ ਹੈ ਤੁਹਾਡੀ ਕਿ ਤੁਸੀਂ ਆਪਣੇ ਮੁਖਾਲਫ, ਚਲੋ ਤੁਸੀਂ ਸਿਆਸੀ ਮੁਖਾਲਫ ਹੀ ਬਣ ਗਏ ਹੋ, ਲੇਕਿਨ ਏਡੀ ਸਖਤ ਤੁਸੀਂ ਤਨਕੀਦ ਕਰ ਰਹੇ ਹੋ ਔਰ ਉਸ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਦਾਨਿਸ਼ਵਰ ਵੀ ਕਹਾਉਣਾ ਚਾਹੁੰਦੇ ਹੋ ਆਰਟੀਕਲ ਲਿਖ ਕੇ। ਤੇ ਅਸੀਂ ਹੁਣ ਇਹਨਾਂ ਦੋਸਤਾਂ ਨੂੰ ਕੀ ਕਹੀਏ, ਇਹ ਸਾਡੀ ਸਮਝ ਤੋਂ ਜਿਹੜਾ ਉਹ ਬਾਹਰ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਜਮਸ਼ੇਦ ਦਸਤੀ ਸਾਹਿਬ ਨੇ ਅਰਦਲੀ ਸਾਹਿਬ ਨੂੰ ਇੱਕ ਨਵਾਂ ਨਾਂ ਦਿੱਤਾ ਔਰ ਉਹਨਾਂ ਨੇ ਉਹਨਾਂ ਨੂੰ ਆਖਿਆ, ਲੇਲਾ ਹੀ ਆਖਿਆ ਲੇਕਿਨ ਖਾਸ ਕਿਸਮ ਦਾ ਲੇਲਾ ਆਖਿਆ। ਉਹ ਮੈਂ ਹੁਣ ਕਿਉਂਕਿ ਮਾਵਾਂ ਭੈਣਾਂ ਬੀਬੀਆਂ ਦੇਖ ਰਹੀਆਂ ਹੁੰਦੀਆਂ ਨੇ ਵੀਲਾਗ, ਤੇ ਮੈਂ ਉਹ ਲਫ਼ਜ਼ ਨਹੀਂ ਕਹਿੰਦਾ, ਉਹ ਅਗਰ ਲੋਕਾਂ ਨੂੰ ਸਮਝ ਆ ਜਾਏ ਤਾਂ ਮੇਰੇ ਖਿਲਾਫ ਹੀ ਆ ਜਾਏਗਾ। ਲੇਲਾ ਹੀ ਆਖਿਆ ਪਰ ਡਿਫਰੈਂਟ ਕਿਸਮ ਦਾ ਲੇਲਾ ਆਖਿਆ। ਸਰਤਾਜ ਗੁਲ ਸਾਹਿਬਾ ਵੀ ਹੱਸਦੀਆਂ ਰਹੀਆਂ ਉਹ ਗੱਲ ਸੁਣ ਕੇ, ਜ਼ਾਹਿਰ ਹੱਸਿਆ ਹੀ ਜਾ ਸਕਦਾ ਸੀ ਉੱਤੇ ਜੋ ਦਸਤੀ ਸਾਹਿਬ ਨੇ ਕਿਹਾ, ਲੇਕਿਨ ਮੇਰਾ ਖਿਆਲ ਦਸਤੀ ਸਾਹਿਬ ਇੰਜ ਨਾ ਕਰੋ। ਮਸਤੀ ਖੇਲ ਸਾਹਿਬ ਵਰਗਾ ਹੀ ਕੰਮ ਤੁਸੀਂ ਕੀਤਾ ਹੈ, ਉਸੇ ਇਲਾਕੇ 'ਚ ਹੀ ਤੁਸੀਂ ਵੀ ਚਲੇ ਗਏ ਹੋ। ਮਸਤੀ ਖੇਲ ਸਾਹਿਬ ਨੇ ਜਿਹੜਾ ਖਵਾਜਾ ਆਸਿਫ ਨੂੰ ਆਖੀ ਸੀ ਗੱਲ, ਉਹੋ ਜਿਹੀ ਗੱਲ ਹੀ ਤੁਸੀਂ ਆਖ ਦਿੱਤੀ। ਕਮ ਅਜ਼ ਕਮ ਡਿਵੀਜ਼ਨ ਉਸ 'ਚ ਚਲੇ ਗਏ ਹੋ ਤੁਸੀਂ ਵੀ ਖੈਰ ਦੇ ਨਾਲ, ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਤੁਸੀਂ ਜਿਹੜਾ ਉਹ ਕੰਮ ਪਾ ਦਿੱਤਾ। ਲੇਕਿਨ ਚਲੋ ਠੀਕ ਕੀਤਾ ਜੋ ਵੀ ਕੀਤਾ ਤੁਸੀਂ, ਹੁਣ ਇਹਦੇ 'ਤੇ ਅਸੀਂ ਕੀ ਕਹਿ ਸਕਦੇ, ਤੁਸੀਂ ਸਿਆਣੇ ਬੰਦੇ ਹੋ। ਅੱਛਾ ਜੀ, ਨਜਮ ਸੇਠੀ ਸਾਹਿਬ ਨੇ ਇੱਕ ਲਤੀਫਾ ਸੁਣਾਇਆ। ਉਹਨਾਂ ਕਿਹਾ ਹੈ ਕਿ ਸਦਰ ਜ਼ਰਦਾਰੀ ਨੇ ਸ਼ਹਿਬਾਜ਼ ਸ਼ਰੀਫ ਨੂੰ ਤੋਂ ਸ਼ਿਕਵਾ ਕੀਤਾ ਕਿ ਤੁਸੀਂ ਬਜਟ ਬਣਾਇਆ ਤੇ ਸਾਡੇ ਕੋਲ ਮਸ਼ਵਰਾ ਹੀ ਨਹੀਂ ਲਿਆ ਪੀਪਲਸ ਪਾਰਟੀ ਵਾਲਿਆਂ ਕੋਲ। ਅਸੀਂ ਵੀ ਕੋਈ ਪ੍ਰੋਜੈਕਟ ਵਿੱਚ ਰਖਵਾਉਣੇ ਸਨ, ਅਸੀਂ ਵੀ ਕੋਈ ਆਪਣੇ ਕੰਮ ਦੀਆਂ ਸ਼ਾਵਾਂ ਵਿੱਚ ਰਖਵਾਉਣੀਆਂ ਸਨ, ਤੁਸੀਂ ਬਜਟ ਬਣਾਇਆ ਸਾਡੇ ਕੋਲ ਪੁੱਛਿਆ ਹੀ ਨਹੀਂ। ਤੇ ਅੱਗੋਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਬੜੀ ਪਰੇਸ਼ਾਨੀ ਨਾਲ ਉਹਨੂੰ ਕਿਹਾ ਹੈ ਕਿ ਸਦਰ ਸਾਹਿਬ ਮੇਰੇ ਕੋਲੋਂ ਵੀ ਨਹੀਂ ਪੁੱਛਿਆ ਉਹਨਾਂ ਨੇ। ਆਹੋ, ਬਜਟ ਤੇ ਚੌਧਰੀ ਨੇ ਬਣਾਉਣਾ, ਔਰੰਗਜ਼ੇਬ ਸਾਹਿਬ ਜਿਹੜੇ ਵਜ਼ੀਰੇ ਆਪਣਾ ਖਜ਼ਾਨਾ ਨੇ ਉਹ ਵੀ ਚੌਧਰੀ ਦੇ ਨੇ। ਤੇ ਮੈਨੂੰ ਦੱਸੋ ਸ਼ਹਿਬਾਜ਼ ਸ਼ਰੀਫ ਦਾ ਉਸ ਵਿਚਾਰੇ ਦਾ ਬਜਟ ਦੇ ਵਿੱਚ ਕੀ ਲੈਣ ਦੇਣੇ, ਜਾਂ ਕਿੰਨੇ ਪੁੱਛਣਾ ਤੇ ਕਿੰਨੇ ਦੱਸਣਾ ਹੈ। ਇਸ ਲਈ ਮੇਰਾ ਨਹੀਂ ਖਿਆਲ ਕਿ ਬਜਟ ਦੇ ਵਿੱਚ ਵਾਕਈ ਇਹ ਨਜਮ ਸੇਠੀ ਸਾਹਿਬ ਦਾ ਜਿਹੜਾ ਲਤੀਫਾ ਹੈ ਇਹ ਦਰੁਸਤ ਹੋਏਗਾ। ਉੱਥੇ ਕਿੰਨੇ ਉਹਨਾਂ ਕੋਲੋਂ ਪੁੱਛਣਾ ਹੈ ਤੇ ਕਿੰਨੇ ਦੱਸਣਾ ਹੈ। ਕਾਜ਼ੀ ਫਾਇਜ਼ ਈਸਾ ਸਾਹਿਬ, ਕਾਜ਼ੀ ਲਾਨਤ ਸਾਹਿਬ ਜਿਹੜੇ ਕਦੀ ਆਪਣੇ ਆਪ ਨੂੰ ਜ਼ਮੀਨੀ ਖੁਦਾ ਸਮਝਦੇ ਸਨ, ਹੁਣ ਉਹ ਰਿਪੋਰਟਰਾਂ ਨੂੰ ਲੱਭਦੇ ਫਿਰਦੇ ਨੇ ਵੀ ਬਹਿ ਕੇ ਮੇਰੀ ਗੱਲ ਸੁਣ ਲਓ। ਉਹਨਾਂ ਨੇ ਆਪਣਾ ਜ਼ੋਹਰਾਨਾ ਦਿੱਤਾ, ਮਤਲਬ ਲੰਚ ਕੀਤਾ ਉਹਨਾਂ ਨੇ ਰਿਪੋਰਟਰਸ ਦਾ। ਚੰਦ ਰਿਪੋਰਟਰ ਜਿਹੜੇ ਉਹਨਾਂ ਦੇ ਕਰੀਬ ਸਨ ਉਹਨਾਂ ਨੂੰ ਸੱਦਿਆ ਅਤੇ ਉਹਨਾਂ ਦੇ ਸਾਹਮਣੇ ਜਿਹੜੇ ਨੇ ਉਹ ਆਪਣੀ ਬਕ ਕਰਦੇ ਰਹੇ ਨੇ ਮਾਜ਼ਰਤ ਦੇ ਨਾਲ। ਉਹ ਦੱਸਦੇ ਰਹੇ ਨੇ ਵੀ ਮੈਂ ਕਿੱਡਾ ਚੰਗਾ ਹਾਂ ਲੇਕਿਨ ਮੇਰੇ ਕੋਲੋਂ ਤਾਂ ਭੈੜੇ ਕੰਮ ਕਰਵਾਏ ਗਏ ਨੇ। ਅਤੇ ਨਾਲ ਦੱਸਦੇ ਨੇ ਕਿ PTI ਦੇ ਖਿਲਾਫ ਜੇ ਮੈਂ ਬੱਲੇ ਵਾਲਾ ਫੈਸਲਾ ਕਰ ਹੀ ਦਿੱਤਾ ਸੀ ਤਾਂ ਉਹ ਮੇਰੇ ਕੋਲ ਆ ਜਾਂਦੇ, ਫਿਰ ਮੈਂ ਉਹਨਾਂ ਨੂੰ ਬੱਲਾ ਦੇ ਦਿੰਦਾ। ਇਲੈਕਸ਼ਨ ਤੋਂ ਬਾਅਦ ਮੇਰੇ ਕੋਲੋਂ ਉਹ ਨਿਸ਼ਾਨ ਵੀ ਲੈ ਲੈਂਦੇ ਅਤੇ ਪਾਰਟੀ ਮਤਲਬ ਇਲੈਕਸ਼ਨ 'ਚ ਖੋਹ ਲਿਆ। ਸਾਰੀ ਖਰਾਬੀ ਜਿਹੜੀ ਕਰਵਾਉਣੀ ਸੀ ਕਰਾ ਦਿੱਤੀ, ਜਿਹੜਾ ਇਲੈਕਸ਼ਨ ਦੀ ਤਬਾਹੀ ਕਰਨੀ ਸੀ ਉਹ ਕਰਾ ਦਿੱਤੀ। ਉਸ ਤੋਂ ਬਾਅਦ ਵੀ ਮਾਸੂਮ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮੈਂ ਫਿਰ ਫੈਸਲਾ ਜਿਹੜਾ ਕੋਈ ਹੋਰ ਕਰ ਦਿੰਦਾ। ਮਤਲਬ ਇੱਕ ਤਾਂ ਇਹ ਸਾਹਿਬ ਬੇਸ਼ਰਮ ਨੇ, ਉੱਤੋਂ ਇਹ ਮੰਨਦੇ ਕੋਈ ਨਹੀਂ ਕਿ ਮੈਂ ਬੇਸ਼ਰਮ ਹੈ। ਇਹਨਾਂ ਨੂੰ ਹੁਣ ਇਹ ਨਹੀਂ ਪਤਾ ਵੀ ਰਹਿੰਦੀ ਦੁਨੀਆ ਤੱਕ ਇਹਨਾਂ 'ਤੇ ਲਾਨਤਾਂ ਬਰਸਣੀਆਂ ਨੇ। ਇਹ ਜਿੰਨਾ ਚਿਰ ਜ਼ਿੰਦਾ ਨੇ ਉਦੋਂ ਵੀ, ਜਦੋਂ ਆਪਣੇ ਰੱਬ ਕੋਲ ਚਲੇ ਗਏ ਉਸ ਤੋਂ ਬਾਅਦ ਵੀ ਲੋਕਾਂ ਨੇ ਇਹਨਾਂ 'ਤੇ ਵੀ ਅਤੇ ਇਹਨਾਂ ਦੀ ਕਬਰ 'ਤੇ ਵੀ ਲਾਨਤਾਂ ਹੀ ਬਰਸਾਉਣੀਆਂ ਨੇ। ਉਹਦੀ ਵਜ੍ਹਾ ਹੈ ਕਿ ਜੋ ਕੁਝ ਇਹਨਾਂ ਨੇ ਕਰ ਛੱਡਿਆ ਔਰ ਜੋ ਕੁਝ ਇਹਨਾਂ ਦੇ ਕਰਨ ਤੋਂ ਪਾਕਿਸਤਾਨ ਦੇ ਨਾਲ ਉਸ ਤੋਂ ਬਾਅਦ ਹੋਇਆ ਹੈ, ਇਹਨਾਂ ਨੂੰ ਮੇਰਾ ਨਹੀਂ ਖਿਆਲ ਕਿ ਲੋਕੀ ਹੁਣ ਭੁੱਲਣਗੇ ਜਾਂ ਮਾਫੀ ਦੇਣਗੇ। ਇਹਨਾਂ ਦੇ ਨਾਲ ਹੁਣ ਇਹ ਕੰਮ ਜਿਹੜਾ ਉਹ ਇਹੀ ਹੋਣਾ। ਅੱਛਾ ਜੀ, ਜਿਹੜਾ ਬਜਟ ਹੈ ਉਹਦੇ 'ਚ ਜਿਹੜੀ ਘੱਟ ਤੋਂ ਘੱਟ ਤਨਖਾਹ ਹੈ ਉਹ ਡਿਟਰਮਿਨ ਨਹੀਂ ਕੀਤੀ ਗਵਰਨਮੈਂਟ ਨੇ। ਮਜ਼ਦੂਰ ਨੂੰ ਘੱਟ ਤੋਂ ਘੱਟ ਤਨਖਾਹ ਕਿੰਨੀ ਲੱਭਣੀ ਚਾਹੀਦੀ ਹੈ ਉਹਦੇ ਬਾਰੇ ਨਾ ਕੋਈ ਗੱਲ ਕੀਤੀ ਹੈ, ਨਾ ਉਹਦੇ ਵਿੱਚ ਕੋਈ ਬੜੋਤਰੀ ਕੀਤੀ ਹੈ ਪੁਰਾਣੀ, ਨਾ ਉਹਦੇ ਵਿੱਚ ਕੋਈ ਐਕਸਟੈਂਸ਼ਨ ਕੀਤੀ ਹੈ, ਕੁਛ ਨਹੀਂ ਕੀਤਾ। ਉਹਦੇ ਬਾਰੇ ਬਿਲਕੁਲ ਖਾਮੋਸ਼ ਨੇ ਕਿਉਂਕਿ ਮਜ਼ਦੂਰ ਇਹਨਾਂ ਨਾਲੋਂ ਮਰਦਾ ਮਰ ਜਾਏ, ਇਹਨਾਂ ਨੂੰ ਕੀ ਲੈਣ ਦੇਣਾ। ਲੇਕਿਨ ਬਾਕੀ ਆਪਣੀਆਂ ਅਲੀਆਂ ਤਲਲੀਆਂ ਦੇ ਵਿੱਚ ਪੈਸੇ ਰੱਖੇ ਨੇ। ਮਸਲਨ 2025-26 ਦਾ ਜਿਹੜਾ ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਸਾਲਾਨਾ ਬਜਟ ਹੈ ਉਹਦੇ 'ਚ 46% ਇਜ਼ਾਫਾ ਕਰਕੇ ਉਹਨੂੰ 6 ਅਰਬ 64 ਕਰੋੜ ਰੁਪਈਏ ਦਾ ਬਜਟ ਰੱਖਿਆ ਹੈ। ਇਹਦੇ ਵਿੱਚੋਂ ਕੋਈ 3 ਅਰਬ ਤੇ ਇਹਨਾਂ ਦੀਆਂ ਜੱਜਾਂ ਨੂੰ ਤਨਖਾਹਾਂ ਦੇ ਦੇਣਾ, ਤਨਖਾਹਾਂ ਅਤੇ ਬੋਨਸ ਅਤੇ ਇੱਧਰ ਉੱਧਰ। ਬਾਕੀ ਜਿਹੜਾ 3-4 ਅਰਬ ਰੁਪਈਆ ਹੈ ਇਹ ਬਜ਼ਾਹਿਰ ਇੱਕ ਕਿਸਮ ਦੀ ਰਿਸ਼ਵਤ ਹੀ ਹੈ। ਰਿਸ਼ਵਤ ਦਾ ਮਤਲਬ ਹੈ ਕਿ ਇੱਕ ਕਿਸਮ ਦੇ ਇਹਨਾਂ ਨੂੰ ਚੜਾਵਾ ਹੀ ਚੜਾਇਆ 3-4 ਅਰਬ ਦਾ ਕਿ ਉਹ ਹੁਣ ਅਫਰੀਦੀ ਸਾਹਿਬ ਜਿਸ ਤਰ੍ਹਾਂ ਮਰਜ਼ੀ ਇਸਤੇਮਾਲ ਕਰਨ, ਬਸ ਇਨਸਾਫ ਨਾ ਦੇਣ, ਮਾਲ ਪਾਣੀ ਜਿੰਨਾ ਮਰਜ਼ੀ ਖਾਣ। ਇਹਨਾਂ ਨੂੰ 6-7 ਅਰਬ ਰੁਪਈਆ ਜਿਹੜਾ ਉਹ ਸੁਪਰੀਮ ਕੋਰਟ ਦੀ ਨਜ਼ਰ ਕਰ ਦਿੱਤਾ। ਮੈਨੂੰ PK ਫਿਲਮ ਦੇ ਵਿੱਚ ਆਮਿਰ ਖਾਨ ਦਾ ਉਹ ਡਾਇਲੋਗ ਯਾਦ ਆ ਗਿਆ ਜਿੱਥੇ ਉਹਨੇ ਕਿਹਾ ਸੀ ਕਿ ਜਿਹੜਾ 0 ਅੱਗੇ ਲਫ਼ਜ਼ ਤੁਸੀਂ ਆਪ ਹੀ ਲਾ ਲਓ, ਜਿਹੜਾ ਉੱਥੇ ਉਹ ਫਿਲਮ 'ਚ ਕਹਿੰਦੇ ਸਨ। ਇੱਥੇ ਮੈਂ ਇਹੀ ਕਹਾਂਗਾ ਵੀ ਜਿਹੜਾ ਇਨਸਾਫ ਦੀ ਫਰਾਹਮੀ ਹੈ ਉਹ 0/0 ਹੈ।
ਜਾਂ 0 ਉਹੀ ਗੱਲ ਜਿਹੜੀ ਆਮਿਰ ਖਾਨ ਕਹਿੰਦਾ ਸੀ। ਤੇ ਬਾਕੀ ਪੈਸੇ ਦੇਣ ਦੇ ਵਿੱਚ ਇਹ ਜਿਹੜੇ ਨੇ ਬਿਲਕੁਲ ਇਹਨਾਂ ਨੇ ਕੰਮ ਜਿਹੜਾ ਉਹ ਚੁੱਕ ਕੇ ਰੱਖਿਆ। ਅੱਛਾ ਜੀ, ਇਹ ਨੌਨ ਫਾਈਲਰਸ ਦਾ ਕਿੱਸਾ ਚੱਲਿਆ ਹੋਇਆ ਕਿ ਨੌਨ ਫਾਈਲਰ ਦੇ ਉੱਤੇ ਜ਼ਮੀਨ ਤੰਗ ਕਰ ਦੇਣੀ ਹੈ, ਦੁਨੀਆ ਤੰਗ ਕਰ ਦੇਣੀ ਹੈ, ਤੇ ਉਹ ਇੰਨੀਆਂ ਕੁ ਮੀਮਸ ਬਣ ਗਈਆਂ ਨੇ। ਮਤਲਬ ਇਹਨਾਂ ਨੇ ਨੌਨ ਫਾਈਲਰਸ ਦੇ ਖਿਲਾਫ ਇੰਨੇ ਕੁ ਕਵਾਨੀਨ ਬਣਾਤੇ ਨੇ ਕਿ ਲੋਕਾਂ ਨੇ ਮੀਮਸ ਬਣਾਤੀਆਂ ਨੇ। ਲੋਕੀ ਆਂਦੇ ਨੇ ਕਿ ਨੌਨ ਫਾਈਲਰ ਨੂੰ ਬਗੈਰ ਜਨਾਜ਼ੇ ਤੋਂ ਦਫਨਾਉਣ ਦੀ ਤਜਵੀਜ਼, ਜ਼ਾਹਿਰ ਹੈ ਮਜ਼ਾਕ ਹੈ, ਮੀਮਸ ਨੇ ਸਾਰੀਆਂ, ਲੇਕਿਨ ਇਹਨਾਂ ਲੋਕਾਂ ਨੂੰ ਨੌਨ ਫਾਈਲਰ ਕਹਿ ਕੇ ਡਰਾਇਆ ਹੀ ਇੰਨਾ ਵੀ ਲੋਕਾਂ ਨੇ ਹੁਣ ਉਹਦੇ 'ਤੇ ਮੀਮਸ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਨੌਨ ਫਾਈਲਰ ਜਿਹੜਾ ਉਹ ਏਸੀ ਵਾਲੀ ਮਸਜਿਦ 'ਚ ਨਹੀਂ ਜਾ ਸਕਦਾ। ਨੌਨ ਫਾਈਲਰ ਜਿਹੜਾ ਉਹ ਆਪਣੇ ਰਿਸ਼ਤੇਦਾਰਾਂ ਨੂੰ ਸਿਰਫ ਉਜੜੀ ਦੇਣ ਦੀ ਇਜਾਜ਼ਤ ਹੋਏਗੀ, ਉਹਨੂੰ ਹੋਰ ਕੋਈ ਗੋਸ਼ਤ ਉਹਨੂੰ ਦਿੱਤਾ ਨਹੀਂ ਜਾ ਸਕਦਾ। ਨੌਨ ਫਾਈਲਰ ਦਾ ਜਿਹੜਾ ਨਿਕਾਹ ਉਹ ਮਨਸੂਖ ਹੋ ਜਾਏਗਾ। ਨੌਨ ਫਾਈਲਰ ਜਿਹੜਾ ਉਹ ਈਦ ਔਰ ਜੁਮੇ ਦੀ ਮੁਬਾਰਕ ਨਹੀਂ ਦੇ ਸਕਦਾ। ਨੌਨ ਫਾਈਲਰ ਦੀ ਲਈ ਅਲੱਗ ਕਬਰਸਤਾਨ ਬਣਾ ਦਿੱਤਾ ਜਾਏਗਾ। ਨੌਨ ਫਾਈਲਰ ਨੂੰ ਵਜ਼ੂ ਘਰ ਤੋਂ ਹੀ ਕਰਨ ਦਾ ਆਖਿਆ ਜਾਏਗਾ, ਉਹ ਬਾਹਰ ਆ ਕੇ ਵਜ਼ੂ ਨਹੀਂ ਕਰ ਸਕਦਾ। ਨੌਨ ਫਾਈਲਰ ਪਬਲਿਕ ਵਾਸ਼ਰੂਮ ਦੇ ਵਿੱਚ ਇਸਤੇਮਾਲ ਨਹੀਂ ਕਰ ਸਕਦਾ। ਨੌਨ ਫਾਈਲਰ ਜਿਹੜਾ ਉਹ ਕਾਰ ਜਾਂ ਗੱਡੀ 'ਚ ਪਿਛਲੀ ਸੀਟ 'ਤੇ ਬਹਿ ਸਕਦਾ, ਅਗਲੀ 'ਤੇ ਨਹੀਂ ਬਹਿ ਸਕਦਾ। ਲਤੀਫੇ ਨੇ, ਜ਼ਾਹਿਰ ਹੈ ਮੀਮਸ ਬਣੀਆਂ ਨੇ। ਨੌਨ ਫਾਈਲਰ ਈਦ ਦੇ ਅਗਲੇ ਦਿਨ ਆਪਣੇ ਸਸੁਰਾਲ ਨਹੀਂ ਜਾ ਸਕਦਾ। ਨੌਨ ਫਾਈਲਰ ਜਿਹੜਾ ਈਦ ਦੀ ਨਮਾਜ਼ ਧੁੱਪ ਦੇ ਵਿੱਚ ਪੜ੍ਹੇਗਾ। ਨੌਨ ਫਾਈਲਰ ਜਿਹੜਾ ਉਹ ਈਦ ਦੀ ਨਮਾਜ਼ ਪਿਛਲੀਆਂ ਸਫਾਂ 'ਚ ਪੜ੍ਹੇਗਾ। ਇਸੇ ਤਰੀਕੇ ਨਾਲ ਨੌਨ ਫਾਈਲਰ ਜਿਹੜੇ ਨੇ ਉਹਨਾਂ ਨੂੰ ਖੁਆਰਿਜ 'ਚ ਸ਼ਾਮਿਲ ਕਰ ਦਿੱਤਾ ਜਾਏਗਾ ਤੇ ਉਹਨਾਂ ਨੂੰ ਜਿਹੜਾ ਗੱਦਾਰ ਤੇ ਬਾਗੀ ਕਰਾਰ ਦੇ ਦਿੱਤਾ ਜਾਏਗਾ। ਮਤਲਬ ਕਿ ਮੀਮਸ ਬਣਾਈਆਂ ਨੇ ਹੁਣ ਬੱਚਿਆਂ ਨੇ ਨੌਨ ਫਾਈਲਰ ਦੇ ਉੱਤੇ, ਕਿਉਂਕਿ ਇਹਨਾਂ ਨੇ ਇੰਜ ਪੇਸ਼ ਕੀਤਾ ਹੈ ਕਿ ਪਾਕਿਸਤਾਨ ਦੀ ਤਮਾਮ ਫਸਾਦ ਦੀ ਜੜ ਨੌਨ ਫਾਈਲਰ ਨੇ। ਹੋਰ ਕੋਈ ਪਾਕਿਸਤਾਨ ਦੇ ਵਿੱਚ ਨਾ ਜਰਨੈਲ ਨੇ, ਨਾ ਬਿਊਰੋਕਰੇਟ ਨੇ, ਨਾ ਜੱਜ ਨੇ। ਨੌਨ ਫਾਈਲਰ ਜਿਹੜੇ ਨੇ ਉਹ ਸਾਡੇ ਤਮਾਮ ਫਸਾਦ ਦੀ ਜੜ ਨੇ, ਹੋਰ ਸਾਨੂੰ ਮਸਲਾ ਕੋਈ ਨਹੀਂ। ਅੱਜ ਮੈਕਸਿਮਮ ਟੈਂਪਰੇਚਰ ਬਹੁਤ ਤਗੜਾ ਰਹਿਣਾ। ਪੱਖਰ ਔਰ ਜਿਹੜਾ ਸਰਗੋਦਾ ਉੱਥੇ 50 ਡਿਗਰੀ ਸੈਂਟੀਗ੍ਰੇਡ ਰਹਿਣਾ ਟੈਂਪਰੇਚਰ, ਤੇ ਗਰਮੀ ਦੀ ਸ਼ਦੀਦ ਲਹਿਰ ਹੈ ਅਤੇ ਸ਼ਾਇਦ ਹਨੇਰੀ ਸ਼ੇਰੀ ਵੀ ਚੱਲੇ ਇਹਨਾਂ ਇਲਾਕਿਆਂ ਦੇ ਵਿੱਚ ਹੀ, ਸਰਗੋਦੇ ਵਗੈਰਾ 'ਚ। ਇਸ ਲਈ ਜ਼ਰਾ ਸਿਰ ਆਪਣਾ ਢੱਕ ਕੇ ਰੱਖੋ ਜਦੋਂ ਬਾਹਰ ਜਾਓ। ਪਾਣੀ ਸ਼ਾਣੀ ਦਬਾ ਕੇ ਪੀਓ। ਜਿਹੜੇ ਛੋਟੇ ਪਰਿੰਦੇ ਨੇ, ਜਾਨਵਰ ਨੇ, ਉਹਨਾਂ ਨੂੰ ਪਾਣੀ ਪਾਉਣ ਦਾ ਵੀ ਖੁਸੂਸੀ ਬੰਦੋਬਸਤ ਕਰੋ। ਗਰਮੀ ਬੜੀ ਜੇ, ਆਪਣੇ ਆਪ ਨੂੰ ਬਚਾ ਕੇ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਰੱਖਣਾ। ਨਾਲ ਤੁਸੀਂ ਅੱਲਾ ਦੇ ਕੋਲੋਂ ਦੁਆ ਜ਼ਰੂਰ ਕਰਨੀ ਹੈ ਕਿ ਇਹਨਾਂ ਦੇ ਦਿਲਾਂ ਦੇ ਵਿੱਚ ਰਹਿਮ ਪਾਵੇ ਜਿਹੜਾ ਇਹ ਲੋਕਾਂ ਨਾਲ ਜ਼ੁਲਮ ਕਰ ਰਹੇ ਨੇ, ਔਰ ਖਸੂਸੀ ਤੌਰ ਤੇ ਜੋ ਕੁਝ ਇਹ ਇਮਰਾਨ ਖਾਨ ਸਾਹਿਬ ਨਾਲ ਕਰ ਰਹੇ ਨੇ ਜੇਲ੍ਹ ਦੇ ਵਿੱਚ, ਕਿ ਉਹਨਾਂ ਦਾ ਪੱਖਾ ਵੀ ਇਹਨਾਂ ਨੇ ਇਸ ਵੇਲੇ ਬੰਦ ਕੀਤਾ ਹੈ ਐਡੀ ਗਰਮੀ 'ਚ। ਉਹ ਆਪ ਸੋਚੋ ਵੀ ਉਹ ਕਿਸ ਤਰ੍ਹਾਂ ਜੇਲ੍ਹ ਇਹ ਭੁਗਤਣ ਡਏ ਨੇ, ਔਰ ਇਹਨਾਂ ਦਾ ਜਿਹੜਾ ਇਹਨਾਂ ਦੀ ਯਜ਼ੀਦੀਅਤ ਜਿਹੜੀ ਹੈ ਉਹ ਮੁੱਕਣ ਨਹੀਂ ਰਹੀ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।